ਉਦੋਂ ਇੰਡੀਆ ਨੇ ਇੱਕ ਤੇ ਜਿਹੜਾ ਵਿਸ਼ੇਸ਼ ਦਰਜਾ ਸੀਗਾ ਉਹਨਾਂ ਨੂੰ ਦਿੱਤਾ, ਉਹ ਖਤਮ ਕੀਤਾ। ਉਸ ਤੋਂ ਬਾਅਦ ਕਸਟਮ ਡਿਊਟੀ ਜਿਹੜੀ ਉਹ ਮੇਰੇ ਖਿਆਲ ਦੇ ਨਾਲ 200% ਵਧਾ ਦਿੱਤੀ ਸੀਗੀ। ਤਾਂ ਹੋਇਆ ਕਿ ਪਾਕਿਸਤਾਨ ਵੱਲੋਂ ਐਕਸਪੋਰਟ ਹੀ ਬੰਦ ਕਰ ਦਿੱਤਾ ਗਿਆ। ਤਾਂ ਉਹਦਾ ਨਤੀਜਾ ਕੀ ਹੋਇਆ, ਕਿਉਂਕਿ ਅਸੀਂ ਤੇ ਪਾਕਿਸਤਾਨ ਤੋਂ ਬਹੁਤ ਘੱਟ ਇੰਪੋਰਟ ਕਰਦੇ ਹਾਂ, ਜ਼ਿਆਦਾ ਸਾਡਾ ਐਕਸਪੋਰਟ ਹੈ। ਤਾਂ ਹੁਣ ਐਕਸਪੋਰਟ ਦਾ ਸਿੱਧਾ ਅਸਰ ਜੇ ਸਭ ਤੋਂ ਜ਼ਿਆਦਾ ਹੋਇਆ ਤਾਂ ਉਹ ਅੰਮ੍ਰਿਤਸਰ ਨੂੰ ਹੋਇਆ। ਤਾਂ ਔਜਲਾ ਕਿੱਥੋਂ ਆਉਂਦੇ ਨੇ? ਔਜਲਾ ਆਉਂਦੇ ਨੇ ਅੰਮ੍ਰਿਤਸਰ ਤੋਂ। ਉਹਨਾਂ ਨੇ ਨਾ ਸਿਰਫ ਆਪਣੇ ਸ਼ਹਿਰ ਦੇ ਵਪਾਰੀਆਂ ਦੀ ਗੱਲ ਕੀਤੀ ਆ, ਬਲਕਿ ਪੰਜਾਬ ਦੇ ਦਿਲ ਦੀ ਗੱਲ ਵੀ ਉੱਥੇ ਕੀਤੀ ਆ, ਕਿਉਂਕਿ ਪੰਜਾਬੀ ਚਾਹੁੰਦੇ ਆ ਕਿ ਵਪਾਰ ਖੁੱਲ੍ਹਣਾ ਚਾਹੀਦਾ। ਦੇਖੋ ਚੀਜ਼ਾਂ ਤੇ ਆਈ ਜਾਂਦੀਆਂ ਨੇ ਨਾ, ਵਾਇਆ ਦੁਬਈ ਵੀ ਉਹ ਚੀਜ਼ਾਂ ਆਈ ਜਾਂਦੀਆਂ, ਅਫਗਾਨਿਸਤਾਨ ਦੀਆਂ ਚੀਜ਼ਾਂ ਵਾਇਆ ਪਾਕਿਸਤਾਨ ਵੀ ਆਈ ਜਾਂਦੀਆਂ। ਤਾਂ ਇਹ ਚੀਜ਼ ਕਿਉਂ ਆ ਕਿ ਜਦੋਂ ਵਪਾਰ ਦੇ ਵਿੱਚ ਫਾਇਦਾ ਇੰਡੀਆ ਨੂੰ, ਤਾਂ ਇਹੋ ਜਿਹਾ ਰਿਸ਼ਤਾ ਜਿਹੜਾ ਕਿ ਇਸ ਵੇਲੇ ਮੈਂ ਕਹਿੰਦਾ ਕਿ ਐਸਾ ਵੀ ਨਹੀਂ ਵਿਗੜਿਆ ਕਿ ਜਿਹਨੂੰ ਕਦੇ ਸੁਧਾਰਿਆ ਨਹੀਂ ਜਾ ਸਕਦਾ। ਔਰ ਵੈਸੇ ਵੀ ਕੁਛ ਲੋਕ ਕਹਿੰਦੇ ਹੁੰਦੇ ਆ ਕਿ घमंड से भी अक्सर खत्म हो जाते हैं, कुछ रिश्ते कसूर हर बार गलतियों का नहीं होता। यानी तुसी जे घमंड करके चलोगे ਜਾਂ ਉਹ घमंड करके चलोगे फिर तो कदे ਇਹ ਮਸਲਾ ਸੁਲਝਣਾ ਹੀ ਨਹੀਂ। ਪਰ ਜਿੱਦਾਂ ਹੁਣ ਕਰਤਾਰਪੁਰ ਸਾਹਿਬ ਕੋਰੀਡੋਰ ਨੇ ਥੋੜੇ ਦਿਲ ਨਜ਼ਦੀਕ ਲਿਆਂਦੇ ਆ, ਤਾਂ ਥੋੜਾ ਹੁਣ ਦੂਰ ਜਿਹੜਾ ਰਹਿਣਾ ਉਹ ਵੀ ਕਾਹਤੋਂ ਰਹਿਣਾ, ਤਾਂ ਨੇੜੇ ਆ ਕੇ ਵਪਾਰ ਖੋਲ੍ਹਣਾ ਚਾਹੀਦਾ ਤਾਂ ਕਿ ਦੋਵੇਂ ਮੁਲਕ ਹੈ ਜਿਹੜੇ ਉਹ ਨੁਕਸਾਨ ਤੋਂ ਬਚ ਸਕਣ। ਔਜਲਾ ਸਾਹਿਬ ਦਾ ਧੰਨਵਾਦ ਕਰਨਾ ਚਾਹੀਦਾ ਕਿ ਉਹਨਾਂ ਨੇ ਪੰਜਾਬ ਦੇ ਦਿਲ ਦੀ ਗੱਲ ਕੀਤੀ ਆ ਉੱਥੇ ਜਾ ਕੇ। ਜੀ ਜੀ ਬਿਲਕੁਲ। ਅਗਲੀ ਮਿੰਟੋ ਜੀ ਗੱਲ ਕਰਦੇ, ਕਹਿੰਦੇ ਰਾਜ ਸਭਾ ਦੇ ਵਿੱਚ ਪਾਸ ਹੋਇਆ ਜਲ੍ਹਿਆਂਵਾਲਾ ਬਾਗ ਨੈਸ਼ਨਲ ਮੈਮੋਰੀਅਲ ਸੋਧ ਬਿੱਲ। ਦੇਖੋ ਇਹ ਨੈਸ਼ਨਲ ਮੈਮੋਰੀਅਲ ਸੋਧ ਬਿੱਲ ਜਿਹੜਾ ਲਿਆਂਦਾ ਉਹਦੇ ਵਿੱਚ ਇੱਕੋ ਹੀ ਡੰਗਾ ਸੀਗਾ ਜਿਹਦੇ ਕਰਕੇ ਲਿਆਂਦਾ ਗਿਆ। ਦੇਖੋ ਕਾਂਗਰਸ ਬਹੁਤ ਸਮਾਂ ਰਾਜ ਕਰਦੀ ਰਹੀ ਆ ਪੰਜਾਬ ਦੇ ਵਿੱਚ, ਤਕਰੀਬਨ ਉਹਨਾਂ ਨੇ 50-55 ਸਾਲ ਰਾਜ ਕੀਤਾ। ਤਾਂ ਇਸ ਰਾਜ ਦੇ ਦੌਰਾਨ ਉਹਨਾਂ ਨੇ ਬਹੁਤ ਕੁਛ ਐਸਾ ਵੈਸਾ ਕੀਤਾ ਹੈ ਜਿਹਨੂੰ ਭਾਰਤੀ ਜਨਤਾ ਪਾਰਟੀ ਤੇ ਛੱਡੋ ਜਨਤਾ ਵੀ ਨਹੀਂ ਪਹੁੰਚਾ ਪਾਉਂਦੀ। ਜਿੱਦਾਂ ਬਹੁਤ ਸਾਰੇ ਏਅਰਪੋਰਟ ਆ ਜਾਂ ਬਹੁਤ ਸਾਰੇ ਹੋਰ ਕੁਛ ਸੰਸਥਾਨ ਹੈ ਜਾਂ ਹੋਰ ਰੋਡ ਆ ਜਿਨ੍ਹਾਂ ਦੇ ਨਾਮ ਗਾਂਧੀ ਪਰਿਵਾਰ ਤੇ ਰੱਖ ਦਿੱਤੇ ਗਏ, ਜਿਨ੍ਹਾਂ ਨੂੰ ਬਦਲਿਆ ਵੀ ਜਾ ਰਿਹਾ ਜਾਂ ਬਦਲੇ ਜਾ ਵੀ ਚੁੱਕੇ ਆ ਕੁਛ। ਤਾਂ ਇਸੇ ਹੀ ਕੜੀ ਦਾ ਇੱਕ ਜੇ ਆਪਾਂ ਦੇਖੀਏ ਪਹਿਲੂ ਸੀਗਾ ਉਹ ਜੋ ਜਲ੍ਹਿਆਂਵਾਲਾ ਬਾਗ ਨੈਸ਼ਨਲ ਮੈਮੋਰੀਅਲ ਦਾ ਟਰਸਟ ਹੈ। ਉਹਦੇ ਵਿੱਚ ਕੀ ਆ ਕਿ ਜੋ ਟਰਸਟ ਚੁਣੀ ਜਾਂਦੀ ਆ, ਸਭ ਤੋਂ ਜਿਹੜਾ ਅਹਿਮ ਅਹੁਦਾ ਉਹ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਕਾਂਗਰਸ ਦੇ ਕੋਲ ਪੱਕਾ ਹੀ ਸੀਗਾ। ਮਤਲਬ ਇਹ ਆ ਕਿ ਇਹਨਾਂ ਦਾ ਟਰਸਟੀ ਜਿਹੜਾ ਕਾਂਗਰਸ ਦਾ ਪ੍ਰਧਾਨ ਹੁੰਦਾ ਪੱਕਾ ਹੀ ਬਣਾਇਆ ਜਾਂਦਾ, ਕਿਉਂਕਿ ਕਾਨੂੰਨ ਦੇ ਵਿੱਚ ਦਰਜ ਕੀਤਾ ਹੋਇਆ ਸੀਗਾ। ਤਾਂ ਹੁਣ ਇਹਨਾਂ ਨੇ ਜਦੋਂ ਇਹ ਸੋਧ ਬਿੱਲ ਲੈ ਆਂਦਾ ਤੇ ਉਹਦਾ ਹੁਣ ਨਤੀਜਾ ਕੀ ਹੋਊਗਾ? ਨਤੀਜਾ ਇਹ ਹੋਣਾ ਵਾ ਕਿ ਜਿਹੜਾ ਕਾਂਗਰਸ ਦਾ ਪੱਕਾ ਪ੍ਰਧਾਨ ਹੈ ਦਾ ਪੱਕਾ ਹੀ ਟਰਸਟੀ ਸੀਗਾ ਉਹ ਨਹੀਂ ਬਣ ਪਾਊਗਾ। ਮਤਲਬ ਕਿ ਜੇ ਵਿਰੋਧੀ ਧਿਰ ਦੇ ਵਿੱਚ ਕੋਈ ਹੋਰ ਪਾਰਟੀ ਆ ਜਾਂਦੀ ਆ ਤਾਂ ਵਿਰੋਧੀ ਧਿਰ ਦਾ ਆਗੂ ਹੋਏਗਾ। ਮਤਲਬ ਕਿ ਇਕੱਲਾ ਇਹ ਨਹੀਂ ਹੈ ਕਿ ਕਾਂਗਰਸ ਪਾਰਟੀ ਚਾਹੇ ਉਹ ਵਿਰੋਧੀ ਧਿਰ ਚ ਹੈ ਜਾਂ ਨਹੀਂ, ਤੇ ਜੇ ਵਿਰੋਧੀ ਧਿਰ ਕੋਈ ਵੀ ਨਹੀਂ ਹੈ ਸਪਸ਼ਟ ਤੌਰ ਤੇ, ਤਾਂ ਜਿਹੜੀ ਵੱਡੀ ਧਿਰ ਆ ਉਹਦਾ ਜਿਹੜਾ ਆਗੂ ਹੋਏਗਾ, ਦਲ ਦਾ ਕੋਈ ਵੀ ਵਿਧਾਇਕ ਦਲ ਦਾ ਨੇਤਾ ਹੋਏਗਾ, ਉਹਨੂੰ ਟਰਸਟੀ ਬਣਾਇਆ ਜਾਊਗਾ। ਤਾਂ ਕੁੱਲ ਮਿਲਾ ਕੇ ਭਾਰਤੀ ਜਨਤਾ ਪਾਰਟੀ ਨੇ ਕਾਂਗਰਸ ਨੂੰ ਝਟਕਾ ਦਿੱਤਾ। ਹਾਲਾਂਕਿ ਜਦੋਂ ਇਹ ਸੋਧ ਬਿੱਲ ਲਿਆਂਦਾ ਗਿਆ ਉਦੋਂ ਜਿਹੜੇ ਕਾਂਗਰਸ ਵੱਲੋਂ ਸੰਸਦ ਮੈਂਬਰ ਹੈ ਪ੍ਰਤਾਪ ਸਿੰਘ ਬਾਜਵਾ, ਉਹਨਾਂ ਨੇ ਕਾਫੀ ਤਿੱਖੀ ਵਿਰੋਧਤਾ ਕੀਤੀ ਇਸ ਮਾਮਲੇ 'ਚ। ਉਹਨਾਂ ਨੇ ਆਖਿਆ ਕਿ ਸਰਕਾਰ ਬਹੁਤ ਲੰਮਾ ਸਮਾਂ ਕਾਂਗਰਸ ਦੀ ਚੱਲੀ ਆ ਤੇ ਹੁਣ ਇਹਦੇ ਵਿੱਚ ਕੋਈ ਬਦਲਾਅ ਨਾ ਕੀਤਾ ਜਾਵੇ, ਕੱਲ ਨੂੰ ਕਾਂਗਰਸ ਦੀ ਸਰਕਾਰ ਫਿਰ ਆ ਸਕਦੀ ਆ। ਚਲੋ ਕੱਲ ਨਾ ਕਾਲ ਦਾ ਉਹ ਕਦੋਂ ਕੱਲ ਆਉਂਦਾ ਜਿਹੜਾ ਇਹ ਲੋਚਦੇ ਆ ਕਿ ਕਾਂਗਰਸ ਦੀ ਸਰਕਾਰ ਹੋ ਜੂਗੀ, ਤਾਂ ਉਹ ਤਾਂ ਹਜੇ ਥੋੜਾ ਇੰਤਜ਼ਾਰ ਕਰਨਾ ਪਊਗਾ। ਪਰ ਇਹਨਾਂ ਨੇ ਆਪਣਾ ਕੰਮ ਕਰ ਦਿੱਤਾ। ਇਹ ਕੰਮ ਤੁਹਾਨੂੰ ਪਤਾ ਇਹੋ ਜਿਹੇ ਜਦੋਂ ਕਰਦੇ ਆ ਤੇ ਫਿਰ ਮਿੰਟ ਮਾਰਦੇ ਤੇ ਕਹਿੰਦੇ ਹੁਣ ਆਗਰੇ ਦਾ ਨਾਮ ਵੀ ਬਦਲ ਕੇ ਅਸੀਂ ਕੁਛ ਨਾ ਕੁਛ ਹੋਰ ਰੱਖਾਂਗੇ। ਜੀ ਇਹਨਾਂ ਦਾ ਵੀ ਜਿਹੜਾ ਕੋਈ ਪਤਾ ਨਹੀਂ ਕੀ ਕੁਛ ਕਰੀ ਜਾਂਦੇ ਆ। ਅਗਲੀ ਜਿਹੜੀ ਮਿੰਟ 'ਚ ਗੱਲ ਕਰਦੇ, ਕਹਿੰਦੇ ਰੰਧਾਵਾ ਦੀ ਮੰਗ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਦੀ ਪ੍ਰਕਿਰਿਆ ਸੁਖਾਲੀ ਬਣਾਵੇ ਕੇਂਦਰ। ਦੇਖੋ ਸੁਖਜਿੰਦਰ ਸਿੰਘ ਰੰਧਾਵਾ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਕਰਤਾ ਧਰਤਾ ਨੇ ਪੰਜਾਬ ਸਰਕਾਰ ਵੱਲੋਂ। ਵੈਸੇ ਇਹਨਾਂ ਦਾ ਇਲਾਕਾ ਵੀ ਉਹੀ ਆ, ਉੱਥੋਂ ਦੇ ਨੁਮਾਇੰਦੇ ਵੀ ਆ ਤੇ ਇਹਨਾਂ ਨੂੰ ਪਤਾ ਸਾਰੀਆਂ ਚੀਜ਼ਾਂ ਦਾ, ਕਿਉਂਕਿ ਇੱਕ ਬਹੁਤ ਵੱਡੀ ਪ੍ਰੋਬਲਮ ਉੱਥੇ ਕ੍ਰੀਏਟ ਹੋਈ ਪਈ ਆ। ਪ੍ਰੋਬਲਮ ਕੀ ਆ ਕਿ ਜਿੰਨਾ ਕਿਆਫਾ ਲਾਇਆ ਜਾ ਰਿਹਾ ਸੀਗਾ ਕਿ ਸ਼ਰਧਾਲੂਆਂ ਦੀ ਰੋਜ਼ਾਨਾ ਦੀ ਆਮਦ ਜਿਹੜੀ ਉਹ 5000 ਹੋਇਆ ਕਰੂਗੀ, ਉਹ ਬਹੁਤ ਘੱਟ ਆ, ਬਹੁਤ ਥੋੜੀ ਆ। ਔਸਤਨ 350 ਬਹਿੰਦੀ ਆ। ਜੇ ਆਪਾਂ 5000 ਤੇ 350 ਦਾ ਤੁਲਨਾਤਮਕ ਅਧਿਐਨ ਕਰੀਏ ਤੇ ਬੜਾ ਫਰਕ ਨਜ਼ਰ ਆਉਂਦਾ। ਸੋ ਇਸ ਕਰਕੇ ਇੱਕ ਸਮੱਸਿਆ ਬਣੀ ਪਈ ਆ। ਤਾਂ ਇਹਨਾਂ ਨੇ ਤਾਂ ਹੀ ਇਹ ਮੁੱਦਾ ਚੁੱਕਿਆ ਕਿ ਭਾਈ
ਜੋ ਇਹ ਇੱਕ ਪ੍ਰਕਿਰਿਆ ਗੁੰਝਲਦਾਰ ਹੈ ਇਹਨੂੰ ਸਰਲ ਬਣਾਇਆ ਜਾਵੇ ਤਾਂ ਕਿ ਤਾਦਾਦ ਜਿਹੜੀ ਆ ਉਹ ਸ਼ਰਧਾਲੂਆਂ ਦੀ ਵੱਧ ਸਕੇ। ਮੈਂ ਕਹਿੰਦਾ ਕਿ ਇਹ ਗੱਲ ਬਿਲਕੁਲ ਸਹੀ ਆ। ਹੁਣ ਦੇਖੋ ਜਿਹੜੀ ਆਨਲਾਈਨ ਰਜਿਸਟ੍ਰੇਸ਼ਨ ਆ ਉਹਦਾ ਵੀ ਇੱਕ ਪੰਗਾ ਹੈ, ਉਹਦੀ ਵੀ ਇੱਕ ਦੁਵਿਧਾ ਹੈ। ਫਿਰ ਜੇ ਤੁਸੀਂ ਗਰੁੱਪ ਵਜੋਂ ਹੁੰਦੇ ਹੋ ਉੱਥੇ ਰਜਿਸਟਰਡ, ਤਾਂ ਜੇ ਮੰਨ ਲਓ ਕਿਸੇ ਦਾ ਇੱਕ ਦਾ ਵੀ ਪ੍ਰੋਗਰਾਮ ਤੁਹਾਡੇ ਚੋਂ ਚੇਂਜ ਹੋ ਗਿਆ ਤਾਂ ਉਹ ਕਿਸੇ ਨੂੰ ਲੰਘਣ ਹੀ ਨਹੀਂ ਦਿੰਦੇ ਮੋਹਰਿਓਂ। ਫਿਰ ਇਸ ਤੋਂ ਇਲਾਵਾ ਸਭ ਤੋਂ ਵੱਡੀ ਸਮੱਸਿਆ ਪਾਸਪੋਰਟ ਦੀ ਆ, ਡਾਲਰਾਂ ਦਾ, ਕਿਉਂਕਿ ਤੁਹਾਨੂੰ ਪਤਾ ਹੀ ਆ ਡਾਲਰਾਂ ਦਾ ਨਾਮ ਸੁਣ ਕੇ ਲੋਕ ਉਹੀ ਕਮਲੇ ਜਿਹੇ ਹੋ ਜਾਂਦੇ, ਡਰ ਭੋਰੇ ਜਿਹੇ ਹੋ ਜਾਂਦੇ ਆ ਕਿ ਉੱਥੇ ਡਾਲਰ ਦੇਣੇ ਪੈਣੇ ਆ। ਤਾਂ ਇਹ ਨਹੀਂ ਹੁੰਦਾ ਪਤਾ ਵੀ ਕਿੰਨੇ ਡਾਲਰ ਦੇਣੇ ਪੈਣੇ ਆ। ਤਾਂ ਲੋਕ ਜਿਹੜੇ ਆ ਕਈ ਵਾਰੀ ਸੱਟੇ 'ਚ ਆ ਜਾਂਦੇ ਆ ਸਾਡੇ ਕਿ ਡਾਲਰ ਦੇਣੇ ਪੈਣੇ, ਤਾਂ ਪਤਾ ਨਹੀਂ ਭਾਈ ਕਿੰਨੇ ਪੈਸੇ ਲੱਗ ਜਾਣੇ ਆ। ਹਜ਼ੂਰ ਸਾਹਿਬ ਜਾਂਦੇ ਆ, ਹੇਮਕੁੰਟ ਸਾਹਿਬ ਜਾਂਦੇ ਆ, ਪਤਾ ਨਹੀਂ ਕਿੰਨੇ ਖਰਚ ਕਰ ਲੈਂਦੇ ਆ। ਤਾਂ ਇਹ ਵੀ ਇੱਕ ਪ੍ਰੋਬਲਮ ਹੈ, ਸਮੱਸਿਆ ਹੈ। ਤਾਂ ਇਹ ਜਿਹੜਾ ਮੁੱਦਾ ਇਹਨਾਂ ਨੇ ਚੁੱਕਿਆ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਵੱਲੋਂ ਜਿੱਦਾਂ ਟਵੀਟ ਕੀਤਾ ਗਿਆ ਸੀਗਾ, ਉਸ ਤੋਂ ਬਾਅਦ ਹੁਣ ਇੱਕ ਤੇ ਇਹ ਕਲੀਅਰ ਹੋਣਾ ਚਾਹੀਦਾ, ਦੂਸਰਾ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਵਿੱਚ ਦਖਲ ਦੇ ਕੇ ਜੋ ਚੀਜ਼ਾਂ ਠੀਕ ਕਰਨ ਦੀ ਜ਼ਰੂਰਤ ਆ ਉਹ ਕਰਨੀਆਂ ਚਾਹੀਦੀਆਂ ਕਿ ਬਿਲਕੁਲ ਹੋਣੀਆਂ ਚਾਹੀਦੀਆਂ। ਇਸ ਤੋਂ ਪਹਿਲਾਂ ਕਿ ਕੋਈ ਨੁਕਸਾਨ ਹੋਵੇ, ਇਹ ਜਿਹੜੀ ਬਹੁਤ ਸੁਖਦ ਘੜੀ ਆਈ ਆ ਇਸ ਚੀਜ਼ ਨੂੰ ਕਿਤੇ ਨਜ਼ਰ ਨਾ ਲੱਗ ਜਾਵੇ ਸਮੇਂ ਦੀ, ਤਾਂ ਇਹ ਜੋ ਕਮੀਆਂ ਪੇਸ਼ੀਆਂ ਇਹਨਾਂ ਨੂੰ ਦੂਰ ਕਰਨੀਆਂ ਚਾਹੀਦੀਆਂ ਆਪਣੇ ਪੱਧਰ ਤੇ। ਜੀ ਜੀ ਜੀ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਹੁਣ ਹੈਰੋਇਨ ਸਮੇਤ ਪੁਲਿਸ ਕਾਂਸਟੇਬਲ ਆਇਆ ਕਾਬੂ, ਕੋਈ ਰੈਂਕ ਬਚੂਗਾ ਜਿਹੜਾ ਨਾ ਫੜਿਆ ਜਾਊ? ਨਹੀਂ, ਮੇਰੇ ਖਿਆਲ ਦੇ ਨਾਲ ਕੋਈ ਨਹੀਂ ਬਚਣਾ। ਜੇ ਕੋਈ ਬਚਿਆ ਹੋਇਆ ਤੇ ਉਹ ਹੋ ਸਕਦਾ ਕਿ ਉਹ ਜਿਹੜਾ ਇਸਾਮ ਦਾ ਮਾਲ ਵਾਲਾ ਜਿਹਦੇ ਕੋਲ ਚਾਬੀ ਹੁੰਦੀ ਆ ਇਹਨਾਂ ਦੇ ਮਾਲਖਾਨੇ ਦੀ, ਉਹ ਭਾਵੇਂ ਬਚਿਆ ਹੋਵੇ, ਕਿਉਂਕਿ ਉਹ ਮਾਲ ਦੇ ਵਿੱਚ ਹੀ ਰਹਿੰਦਾ ਤੇ ਜਦ ਤੱਕ ਉੱਥੇ ਪਹੁੰਚਦਾ ਹੋਣਾ ਮਾਲਖਾਨੇ 'ਚ ਉਦੋਂ ਤੇ ਕੁਛ ਬਚਦਾ ਹੀ ਨਹੀਂ ਹੋਣਾ, ਸਾਰ ਮਿੱਟੀ ਘੱਟਾ ਹੀ ਹੋਣਾ। ਤੇ ਬਾਕੀ ਤੇ ਸਾਰੇ ਤੁਹਾਨੂੰ ਪਤਾ ਹੀ ਹੈ ਵਾਰੀ ਫੜੇ ਜਾ ਰਹੇ, ਕੋਈ ਥਾਣੇਦਾਰ, ਕੋਈ ਫਲਾਂ, ਕੋਈ ਧਮਕਾ, ਹੁਣ ਸਿਪਾਹੀ ਫੜਿਆ ਗਿਆ। ਤਾਂ ਇਹ ਲੁਧਿਆਣੇ 'ਚ ਗ੍ਰਿਫਤਾਰੀ ਹੋਈ ਆ। ਇਸ ਪੁਲਿਸ ਦੇ ਕਾਂਸਟੇਬਲ ਕੋਲੋਂ 51 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਆ। ਤੇ ਇਹ ਜਿਹੜਾ ਕਾਂਸਟੇਬਲ ਸੀਗਾ ਲੁਧਿਆਣੇ ਦੇ ਪੁਲਿਸ ਲਾਈਨ 'ਚ ਹੀ ਤੈਨਾਤ ਸੀਗਾ ਤੇ 1 ਮਹੀਨੇ ਤੋਂ ਗੈਰ ਹਾਜ਼ਰ ਵੀ ਚੱਲ ਰਿਹਾ ਸੀਗਾ। 27 ਕੁ ਸਾਲਾਂ ਦਾ ਮੁੰਡਾ ਹੀ ਆ ਜਿਹਦੇ ਤੋਂ ਇਹ ਰਿਕਵਰੀ ਹੋਈ ਆ। ਹੁਣ ਦੇਖੋ, ਥੋੜੇ ਦਿਨ ਪਹਿਲਾਂ ਹੀ ਇੱਕ ਵੀਡੀਓ ਵਾਇਰਲ ਹੋਈ ਆ, ਉਹਦੇ ਵਿੱਚ 2 ਇਹਨਾਂ ਨੇ ਸਸਪੈਂਡ ਕੀਤੇ। ਉਸ ਤੋਂ ਥਾਣੇਦਾਰ ਜੋੜਾ ਇੱਕ ਫੜਿਆ ਗਿਆ, ਪਤੀ ਪਤਨੀ, ਉਹ ਤਸਕਰ ਵੀ ਸੀਗੇ। ਉਸ ਤੋਂ ਪਹਿਲਾਂ ਇੱਕ ਹੌਲਦਾਰ ਫੜਿਆ ਗਿਆ, ਇੰਦਰਜੀਤ ਫੜਿਆ ਗਿਆ, ਕਿੰਨੇ ਫੜੇ ਗਏ। ਤਾਂ ਮੈਂ ਵਾਰ-ਵਾਰ ਕਹਿੰਦਾ ਕਿ ਪੁਲਿਸ ਦੀ ਇਕੱਲੀ ਬਦਨਾਮੀ ਨਹੀਂ ਹੁੰਦੀ, ਇਹਦੇ ਨਾਲ ਕੀ ਹੈ ਕਿ ਲੋਕਾਂ ਦਾ ਭਰੋਸਾ ਵੀ ਉੱਠਦਾ। ਦੇਖੋ, ਜਿਹੜੀ ਪੁਲਿਸ ਦੇ ਵਿੱਚੋਂ ਰੋਜ਼ਾਨਾ ਇਸ ਤਰ੍ਹਾਂ ਦੀਆਂ 4-5 ਖਬਰਾਂ ਲੱਗ ਜਾਂਦੀਆਂ ਪੇਪਰ ਦੇ ਵਿੱਚ, ਉਹ ਖਬਰਾਂ ਪੜ੍ਹ ਕੇ ਕੌਣ ਦੱਸੋ ਇਸ ਗੱਲ ਤੇ ਯਕੀਨ ਕਰੂਗਾ ਕਿ ਪੁਲਿਸ ਜਿਹੜੀ ਆ ਉਹ ਨਸ਼ਾ ਮੁਕਤ ਕਰ ਸਕਦੀ ਆ ਪੰਜਾਬ ਨੂੰ। ਲੋਕਾਂ ਨੇ ਕਹਿਣਾ ਤੇ ਆਪ ਨਸ਼ਾ ਯੁਕਤ ਨੇ, ਇਹਨਾਂ ਨੇ ਨਸ਼ਾ ਮੁਕਤ ਕੀ ਕਰਨਾ ਲੋਕਾਂ ਨੂੰ। ਸੋ ਇੱਕ ਭਰੋਸਾ ਵੀ ਟੁੱਟਦਾ, ਇੱਕ ਕਲੰਕ ਵੀ ਲੱਗਦਾ। ਔਰ ਤੀਜੀ ਚੀਜ਼ ਇਹ ਆ ਕਿ ਜੇ ਅਫਸਰਾਂ ਨੇ ਇਹ ਚਾਹਿਆ ਵੀ, ਜੇ ਅਫਸਰਾਂ ਚਾਹੁੰਦੇ ਵੀ ਆ ਕਿ ਅਸੀਂ ਕੋਈ ਠੋਸ ਐਕਸ਼ਨ ਲਈਏ, ਤਾਂ ਉਸ ਐਕਸ਼ਨ ਦਾ ਭੱਠਾ ਵੀ ਇਹੋ ਜਿਹੇ ਲੋਕ ਬਿਠਾਲ ਦਿੰਦੇ ਆ। ਤਾਂ ਡੋਪ ਟੈਸਟ ਕਰਵਾਉਂਦੇ, ਉਹਦੇ ਵਿੱਚੋਂ ਅੱਧੇ ਤੋਂ ਜ਼ਿਆਦਾ ਜਿਹੜੇ ਪੋਜ਼ਿਟਿਵ ਆ ਜਾਂਦੇ ਆ। ਤਾਂ ਇਹ ਪੁਲਿਸ ਨੂੰ ਹੁਣ ਵੱਡੇ ਪੱਧਰ ਤੇ ਰਿਫਾਰਮਸ ਕਰਨੇ ਪੈਣਗੇ। ਜਦ ਤੱਕ ਇਹਨਾਂ ਦੇ ਅੰਦਰ ਰਿਫਾਰਮਸ ਨਹੀਂ ਹੁੰਦੇ, ਉਦੋਂ ਤੱਕ ਇਹਨਾਂ ਦੀਆਂ ਜਿਹੜੀਆਂ ਕਾਰਵਾਈਆਂ, ਕਿਉਂਕਿ ਕਾਰਵਾਈਆਂ ਤਾਂ ਵੈਸੇ ਵੀ ਤੁਹਾਨੂੰ ਪਤਾ ਹੀ ਆ ਸਿਆਸੀ ਰਿਮੋਟ ਨਾਲ ਚੱਲ ਰਹੀਆਂ ਨੇ, ਤਾਂ ਜਿਹੜੀਆਂ ਚੱਲਦੀਆਂ ਵੀ ਮਾੜੀਆਂ ਮੋਟੀਆਂ ਅਸਰਕਾਰਕ ਉਦੋਂ ਹੀ ਹੋਣਗੀਆਂ ਜਦੋਂ ਇਹ ਰਿਫਾਰਮਸ ਕਰਕੇ ਚੰਗੀ ਤਰ੍ਹਾਂ ਮੈਦਾਨ 'ਚ ਉਤਰੂਗੇ। ਜੀ ਜੀ ਜੀ। ਅਗਲੀ ਜਿਹੜੀ ਆ ਗੱਲ ਕਰੀਏ ਮਿੰਟੂ ਜੀ, ਕਹਿੰਦੇ ਗੁਰਦੁਆਰਾ ਭੋਰਾ ਸਾਹਿਬ ਦੇ ਵਿੱਚ ਮੁੰਡੇ ਨਾਲ ਕੁੱਟਮਾਰ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋਈ ਆ ਹੁਣ ਵੀਡੀਓ। ਦੇਖੋ, ਫਤਿਹਗੜ੍ਹ ਸਾਹਿਬ ਦੀ ਘਟਨਾ ਹੈ, ਤਾਂ ਜਿਹੜੀ ਉਹ ਵੀਡੀਓ ਵਾਇਰਲ ਹੋਈ ਆ ਉਹ ਤੁਸੀਂ ਵੇਖ ਲਈ ਹੋਣੀ ਆ। ਜੇ ਨਹੀਂ ਤੇ ਉਹ ਇਸ ਤਰ੍ਹਾਂ ਕਿ ਉਹ ਮੁੰਡਾ ਕੁੜੀ ਬੈਠੇ ਆ ਹਜ਼ੂਰੀ ਦੇ ਵਿੱਚ ਤੇ ਕੁਛ ਗਲਤ ਨਹੀਂ ਕਰ ਰਹੇ। ਜਿੰਨੀ ਕੁ ਵੀਡੀਓ ਵਾਇਰਲ ਹੋਈ ਆ ਤਾਂ ਉਹਦੇ ਵਿੱਚ ਕੁਛ ਜਾਂਦੇ ਆ, ਇਹ ਜਿਹੜੇ ਆਪਣੇ ਆਪ ਨੂੰ ਤੁਹਾਨੂੰ ਪਤਾ ਹੀ ਹੈ ਸਮਾਜ ਦੇ ਜਾਂ ਧਰਮ ਦੇ ਠੇਕੇਦਾਰ ਕਹਾਉਂਦੇ ਆ, ਤਾਂ ਉਹ ਪੁੱਛਗਿੱਛ ਕਰਦੇ ਆ। ਮੁੰਡਾ ਕਹਿੰਦਾ ਕਿ ਇਹ ਮੇਰੀ ਮੰਗੇਤਰ ਆ। ਉਹ ਫਿਰ ਮੁੰਡੇ ਨੂੰ ਬਾਹਰ ਲੈ ਆਉਂਦੇ ਆ, ਉਹਦੇ ਘਰੇ ਫੋਨ ਕਰਦੇ, ਗੱਲਾਂ ਬਾਤਾਂ 'ਚ ਅੰਗੇਜਮੈਂਟ ਕਹਿੰਦੇ। ਉਹ ਗਾਂ ਵਿਚਾਰੀ ਜਿਹੜੀ ਬੀਬੀ ਬੋਲਦੀ ਹੈ, ਜਾਨੀ ਉਹ ਮੁੰਡੇ ਦੀ ਮਾਂ, ਉਹ ਵਿਚਾਰੀ ਉਸ ਤਰ੍ਹਾਂ ਦੀ ਆ, ਅਨਪੜ੍ਹ ਜੀ ਲੱਗਦੀ ਆ। ਤੇ ਮੁੜ ਕੇ ਉਹ ਗੱਲ ਇੱਥੇ ਨਿਬੜਦੀ ਆ ਕਿ ਉਹ ਕਹਿ ਦਿੰਦੀ ਕਿ ਨਹੀਂ ਇਹਦੀ ਅੰਗੇਜਮੈਂਟ ਨਹੀਂ ਹੋਈ, ਤੇ ਉਹ ਉੱਥੇ ਚਪੇੜਾ ਮਾਰਨੋਂ ਸ਼ੁਰੂ ਹੋ ਜਾਂਦੇ ਆ।
ਤੇ ਫਿਰ ਉਹ ਵੀਡੀਓ ਜਿਹੜੀ ਇਸ ਤਰ੍ਹਾਂ ਖਤਮ ਹੁੰਦੀ ਆ। ਉਹ ਵੀਡੀਓ ਦੇ ਵਿੱਚ ਜੋ ਹੈ ਮੈਂ ਤੁਹਾਨੂੰ ਦੱਸ ਦਿੱਤਾ ਹੂਬਹੂ। ਬਾਕੀ ਕੋਈ ਵੀਡੀਓ ਦਾ ਹੋਰ ਪਾਰਟ ਹੋਵੇ ਜਾਂ ਉਹਦੇ 'ਚ ਕੋਈ ਹੋਰ ਗੱਲਬਾਤ ਹੋਵੇ ਉਹਦੀ ਮੈਂ ਪੁਸ਼ਟੀ ਨਹੀਂ ਕਰ ਸਕਦਾ। ਤਾਂ ਉਸ ਤੋਂ ਬਾਅਦ ਇਹ ਜਿਹੜੀ ਵੀਡੀਓ ਵਾਇਰਲ ਹੋਈ ਆ, ਉਸ ਤੋਂ ਬਾਅਦ ਸੋਸ਼ਲ ਮੀਡੀਆ ਤੇ ਬਹੁਤੇ ਜ਼ਿਆਦਾ ਲੋਕ ਜਿਹੜੇ ਉਹ ਕੁੱਟਣ ਵਾਲਿਆਂ ਦੇ ਉਲਟ ਹੋ ਗਏ ਕਿ ਦੇਖੋ ਪਹਿਲੀ ਗੱਲ ਤੇ ਹੈ ਕਿ ਮੁੰਡਾ ਕੁੜੀ ਕੁਛ ਕਰ ਨਹੀਂ ਸੀ ਰਹੇ ਗਲਤ, ਜਿਹਦੇ ਆਧਾਰ ਤੇ ਤੁਸੀਂ ਇਹ ਸਭ ਕੁਛ ਕੀਤਾ। ਤੇ ਦੂਜੀ ਗੱਲ ਇਹ ਆ ਕਿ ਪ੍ਰਬੰਧਕ ਜਿਹੜੇ ਆ ਉੱਥੋਂ ਦੇ ਗੁਰਦੁਆਰਾ ਸਾਹਿਬ ਦੇ, ਉਹ ਕਹਿੰਦੇ ਆ ਕਿ ਇਹਨਾਂ ਨੇ ਕੀਤਾ ਗਲਤ, ਆਪ ਉਧਰੀ ਕੀਤੀ ਇਹਨਾਂ ਨੇ। ਜੇ ਮੰਨ ਲਓ ਕੋਈ ਜੋੜਾ ਕੋਈ ਗਲਤ ਹਰਕਤ ਕਰ ਰਿਹਾ, ਕੋਈ ਬੰਦਾ ਜਾਂ ਕੋਈ ਹੋਰ ਕੋਈ ਗਲਤ ਗੱਲ ਕਰਦਾ, ਤਾਂ ਤੁਸੀਂ ਗੁਰਦੁਆਰਾ ਪ੍ਰਬੰਧਨ ਨੂੰ ਇਹਦੀ ਸੂਚਨਾ ਦਿਓ, ਅਸੀਂ ਆਪੇ ਕਾਰਵਾਈ ਕਰਾਂਗੇ। ਕੁੱਟਣ ਮਾਰਨ ਦੀ ਤੇ ਗੱਲ ਹੀ ਨਹੀਂ ਹੈਗੀ। ਹੁਣ ਪੁਲਿਸ ਵੀ ਦੱਸਦੇ ਕਿ ਇਸ ਮਾਮਲੇ 'ਚ ਇਨਵੋਲਵ ਹੋਈ ਆ। ਤਾਂ ਦੇਖੋ ਗੱਲ ਇਹ ਆ ਕਿ ਜੇ ਕੋਈ ਹਰਕਤ ਕਰਦਾ ਤਾਂ ਉਹਨੂੰ ਸਮਝਾਉਣ ਦਾ ਤਰੀਕਾ ਜਿਹੜਾ ਉਹ ਥੋੜਾ ਵੱਖਰਾ ਹੋਣਾ ਚਾਹੀਦਾ। ਵੱਖਰੇ ਤੋਂ ਭਾਵ ਇਹ ਆ ਕਿ ਉਹ ਐਸੇ ਸਲੀਕੇ ਨਾਲ ਸਮਝਾਇਆ ਜਾਵੇ ਕਿ ਹਾਂ ਭਾਈ ਇਹ ਤੂੰ ਗਲਤ ਕਰ ਰਿਹਾ, ਤੈਨੂੰ ਅਹਿਸਾਸ ਕਰਵਾਉਣਾ ਸੀਗਾ। ਔਰ ਜਦੋਂ ਕਿਸੇ ਨੂੰ ਅਹਿਸਾਸ ਹੋ ਜਾਂਦਾ ਮੇਰੇ ਖਿਆਲ ਦੇ ਨਾਲ ਉਹਨੂੰ ਸਬਕ ਮਿਲ ਜਾਂਦਾ। ਜ਼ਰੂਰੀ ਨਹੀਂ ਡਾਂਗ ਨਾਲ ਹੀ ਮਿਲੇ, ਜ਼ਰੂਰੀ ਨਹੀਂ ਚਾਂਗਰਾ ਮਾਰ ਕੇ ਬਾਂਗ ਨਾਲ ਹੀ ਮਿਲੇ। ਕਈ ਵਾਰ ਤੁਹਾਡਾ ਜਿਹੜਾ ਬਹੁਤ ਪਿਆਰ ਨਾਲ ਸਲੀਕੇ ਨਾਲ ਸਮਝਾਉਣਾ ਹੁੰਦਾ ਨਾ, ਅਗਲੇ ਦਾ ਕਪਾਟ ਖੋਲ ਜਾਂਦਾ। ਤੇ ਜੇ ਕੰਨ ਮਾਰ ਕੇ ਤੁਸੀਂ ਪੱਕੇ ਕਪਾਟ ਹੀ ਖੋਲ ਦਿੱਤੇ ਤੇ ਕਈ ਵਾਰ ਬੰਦਾ ਢੀਠ ਹੋ ਜਾਂਦਾ। ਸੋ ਤਰੀਕਾ ਜਿਹੜਾ ਸਮਝਾਉਣ ਦਾ ਮੇਰੇ ਖਿਆਲ ਦੇ ਨਾਲ ਗਲਤ ਹੈ। ਜੇ ਕਿਸੇ ਨੇ ਕੁਛ ਗਲਤ ਕੀਤਾ, ਪਹਿਲੀ ਗੱਲ ਕੀ ਗਲਤ ਕੀਤਾ ਪ੍ਰਬੰਧਨ ਨੇ ਵੇਖਣਾ ਜਾਂ ਪੁਲਿਸ ਨੇ ਵੇਖਣਾ ਕਿ ਕੌਣ ਗਲਤ ਕਰ ਰਿਹਾ। ਆਪਣੇ ਪੱਧਰ ਤੇ ਇਨਵੈਸਟੀਗੇਸ਼ਨ ਸ਼ੁਰੂ ਕਰ ਦੇਣੀ ਵੀ ਮੇਰੇ ਖਿਆਲ ਦੇ ਨਾਲ ਆਪ ਉਧਰੀ ਆ। ਹੁਣ ਬਾਕੀ ਜਿਹੜੀ ਗੱਲ ਤੁਹਾਨੂੰ ਪਤਾ ਲੱਗ ਹੀ ਗਈ ਹੋਣੀ ਹੈ ਜੋ ਹੋਈ ਆ। ਪਰ ਇਹਦੇ ਵਿੱਚ ਇੱਕ ਚੀਜ਼ ਜਿਹੜੀ ਵੇਖਣ ਵਾਲੀ ਆ ਉਹ ਇਹ ਆ ਕਿ ਵੀਡੀਓ ਭੱਜ ਕੇ ਇਹ ਵਾਇਰਲ ਕਰ ਦਿੰਦੇ ਆ ਕਿ ਚਲੋ ਸਾਨੂੰ 4 ਲਾਈਕਸ ਮਿਲਣਗੇ, ਸਾਡੀ ਬੱਲੇ ਬੱਲੇ ਹੋਊਗੀ, ਕੋਈ ਜਥੇਬੰਦੀ ਸਾਡਾ ਨਾਮ ਚੁੱਕੂਗੀ। ਗੱਲ ਇਹ ਆ ਕਿ ਜੇ ਮੰਨ ਲਓ ਇਸ ਤਰ੍ਹਾਂ ਦੀ ਘਟਨਾ ਘਟ ਵੀ ਜਾਂਦੀ ਹੈ, ਤੁਸੀਂ ਗਲਤ ਸਹੀ ਜੋ ਵੀ ਕਰਦੇ ਹੋ ਠੀਕ ਆ, ਤੁਹਾਡੀ ਨਜ਼ਰ ਦੇ ਵਿੱਚ ਉਹ ਸਹੀ ਹੋ ਸਕਦਾ। ਪਰੰਤੂ ਜਿਹੜੀਆਂ ਇਹ ਵੀਡੀਓ ਤੁਸੀਂ ਪਾ ਦਿੰਦੇ ਹੋ, ਪੰਜਾਬ ਦੇ ਵਿੱਚ ਇਸ ਤਰ੍ਹਾਂ ਦੀਆਂ 2-3 ਘਟਨਾਵਾਂ ਅੱਗੇ ਵਾਪਰ ਚੁੱਕੀਆਂ ਕਿ ਸ਼ਰਮਿੰਦਗੀ ਦੇ ਮਾਰੇ ਲੋਕ ਖੁਦਕੁਸ਼ੀ ਕਰ ਜਾਂਦੇ ਆ। ਉਹ ਮੁੰਡਾ ਵਿਚਾਰਾ ਭਲਾ ਮਾਨਸ ਜਿਹਾ ਲੱਗਦਾ, ਹੌਲੀ ਜਿਹੀ ਉਮਰ ਦਾ ਮੁੰਡਾ ਲੱਗਦਾ। ਮੰਨ ਲਓ ਜੇ ਉਹ ਵੀਡੀਓ ਵਾਇਰਲ ਹੋਈ ਵੇਖ ਕੇ ਕੋਈ ਗੱਲ ਦਿਲ ਤੇ ਲਾ ਜਾਵੇ, ਕੋਈ ਖੁਦਾ ਨਾ ਖਾਸਤਾ ਕੋਈ ਨੁਕਸਾਨ ਹੋ ਜਾਵੇ ਤੇ ਫਿਰ ਭਰਪਾਈ ਕੌਣ ਕਰੂਗਾ। ਤਾਂ ਇਹ ਚੀਜ਼ਾਂ ਜਿਹੜੀਆਂ ਸੋਚ ਕੇ ਚੱਲਣਾ ਚਾਹੀਦਾ। ਹਾਂ, ਧਾਰਮਿਕ ਅਸਥਾਨਾਂ ਦੀ ਜਿਹੜੀ ਪਵਿੱਤਰਤਾ ਮਰਿਆਦਾ ਹੈ ਜਿਹੜੀ ਉਹ ਹਮੇਸ਼ਾ ਬਰਕਰਾਰ ਰਹਿਣੀ ਚਾਹੀਦੀ ਆ। ਜੇ ਕਿਤੇ ਕੋਈ ਗਲਤੀ ਕਰਦਾ ਸਮਝਾਉਣ ਦਾ ਤਰੀਕਾ ਇੱਕ ਹੋਣਾ ਚਾਹੀਦਾ, ਐਸਾ ਸਲੀਕਾ ਹੋਣਾ ਚਾਹੀਦਾ ਕਿ ਅਗਲਾ ਉਸ ਚੀਜ਼ ਨੂੰ ਮੰਨੇ ਵੀ ਤੇ ਅਗਲਾ ਉਸ ਚੀਜ਼ ਤੇ ਅਮਲ ਵੀ ਕਰੇ। ਜੀ ਜੀ ਜੀ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਹੁਣ ਸ਼ੋਭਾ ਪੱਤਰ ਵਿਵਾਦ ਦੇ ਵਿੱਚ ਕਿਰਕਰੀ ਹੋਣ ਮਗਰੋਂ ਸਰਕਾਰ ਹੋਈ ਹੁਣ ਗੰਭੀਰ। ਇਹ ਸ਼ੋਭਾ ਪੱਤਰ ਜਿਹੜਾ ਹੈ ਇਹਨਾਂ ਨੇ ਨਾ ਅੰਗਰੇਜ਼ੀ 'ਚ ਛਾਪ ਦਿੱਤਾ ਸੀਗਾ। ਇਹ ਸ਼ੋਭਾ ਪੱਤਰ ਨੂੰ ਕਹਿ ਦਿੰਦੇ ਜਿਵੇਂ ਅੰਗਰੇਜ਼ੀ ਸਾਈਟੇਸ਼ਨ ਹੁੰਦੇ ਆ। ਤਾਂ ਇਹ ਉਹਨਾਂ ਨੂੰ ਦਿੱਤੇ ਗਏ ਸੀ ਜਿਹੜੇ ਅਚੀਵਰ ਸੀਗੇ। 550ਵੇਂ ਪ੍ਰਕਾਸ਼ ਪੁਰਬ ਦੇ ਮੌਕੇ ਤੇ ਸਭ ਜਿਹੜੇ ਸ਼ੋਭਾ ਪੱਤਰ ਇਹਨਾਂ ਨੇ ਬਣਵਾਏ ਸੀਗੇ। ਭਾਸ਼ਾ ਵਿਭਾਗ ਤੇ ਮੁੜ ਕੇ ਕੱਲ ਕਰਕੇ ਕਾਰਵਾਈ ਦੀ ਮੁੱਕਰ ਗਿਆ। ਕਹਿੰਦੇ ਜੀ ਕਾਰਵਾਈ ਹੁਣ ਕਰੀਏ ਕਿਹਦੇ ਤੇ ਪਤਾ ਨਹੀਂ ਲੱਗਦਾ ਪਿਆ ਕਿ ਕੌਣ ਲਿਆਇਆ ਸੀ ਛਪਵਾ ਕੇ। ਤਾਂ ਉਹ ਜਿਹੜੀ ਗੱਲ ਜਿਹੜੀ ਆ ਉਹ ਭੰਬਲ ਭੂਸੇ ਜਿਹੇ 'ਚ ਪੈ ਗਈ ਕਿ ਇਹ ਸ਼ੋਭਾ ਪੱਤਰ ਆਖਰ ਛਪਵਾਏ ਕਿਵੇਂ ਆ, ਛਪੇ ਕਿੱਥੋਂ ਆ। ਤਾਂ ਚਲੋ ਹੁਣ ਸਰਕਾਰ ਕਹਿੰਦੇ ਆ ਕਿ ਥੋੜੀ ਜਿਹੀ ਕਿਰਕਰੀ ਹੁਣ ਮਗਰੋਂ ਜਾਗੀ ਆ ਤੇ ਗੰਭੀਰ ਹੋਈ ਆ। ਇਹ ਕਹਿੰਦੇ ਕਿ ਸ਼ੋਭਾ ਪੱਤਰ ਜਿਹੜੇ ਪੰਜਾਬੀ 'ਚ ਹੋਣਗੇ, ਇਸ ਲਈ ਥੋੜਾ ਇੰਤਜ਼ਾਰ ਕਰਨਾ ਪਊਗਾ। ਜਿਹੜੇ ਡਾਇਰੈਕਟਰ ਨੇ ਉਹ ਇਹ ਗੱਲ ਕਹਿੰਦੇ ਪਏ ਭਾਸ਼ਾ ਵਿਭਾਗ ਦੇ। ਤਾਂ ਚਲੋ ਦੇਰ ਆਏ ਦਰੁਸਤ ਆਏ। ਤਾਂ ਇਹ ਹੁਣ ਸੋਚਣਾ ਪੈਣਾ। ਜਿਹੜੀ ਸਰਕਾਰ ਆ ਉਹਦੇ ਮੰਤਰੀ ਤੇ ਇਹ ਗੱਲ ਕਹਿਣ ਡੇ ਕਿ ਅਸੀਂ ਭਾਸ਼ਾ ਐਕਟ ਦੇ ਵਿੱਚ ਤਬਦੀਲੀ ਲਿਆ ਰਹੇ ਹਾਂ, ਜੇਲ੍ਹ ਕਰ ਦਿਆਂਗੇ ਜੇ ਕੋਈ ਪੰਜਾਬੀ ਨੂੰ ਤਰਜੀਹ ਨਹੀਂ ਦੇਊਗਾ, ਇਹ ਕਰ ਦਿਆਂਗੇ ਉਹ ਕਰ ਦਿਆਂਗੇ। ਪਰ ਗੱਲ ਇਹ ਹੈ ਕਿ ਤੁਸੀਂ ਆਪ ਜਦੋਂ ਇਸ ਤਰ੍ਹਾਂ ਦੀਆਂ ਗਲਤੀਆਂ ਕਰਦੇ ਹੋ, ਕੋਤਾਹੀਆਂ ਕਰਦੇ ਹੋ, ਤਾਂ ਤੁਹਾਡੇ ਤੇ ਕਿਹੜੀ ਕਾਰਵਾਈ ਲਾਗੂ ਹੋਵੇ। ਤਾਂ ਜਿਸ ਭਾਸ਼ਾ ਵਿਭਾਗ ਨੂੰ ਇਹ ਨਹੀਂ ਪਤਾ ਕਿ ਅਸੀਂ ਆਪਣੀ ਪੰਜਾਬੀ ਨੂੰ ਤਰਜੀਹ ਦੇਣੀ ਹੈ, ਉਸ ਨੂੰ ਭਾਸ਼ਾ ਵਿਭਾਗ ਕੀ ਕਹੋਗੇ। ਜਾਂ ਹੋਰ ਜਿਹੜੇ ਮਹਿਕਮੇ ਆ ਜੇ ਇਸ ਤਰ੍ਹਾਂ ਦੀ ਉਹ ਗੈਰ ਜ਼ਿੰਮੇਵਾਰਾਨਾ ਵੰਨਗੀ ਵਿਖਾਉਂਦੇ ਆ ਤਾਂ ਉਹਨਾਂ ਤੇ ਕੀ ਕਾਰਵਾਈ ਹੋਊਗੀ। ਸਭ ਤੋਂ ਵੱਡੀ ਗੱਲ ਤੇ ਹੈ ਕਿ ਲੋਕਾਂ ਤੇ ਤਾਂ ਤੁਸੀਂ ਸਖਤੀ ਕਰ ਦਿਓਗੇ ਕਿ ਬੋਲੋ ਬਾਈ ਪੰਜਾਬੀ, ਲਿਖੋ ਬਾਈ ਪੰਜਾਬੀ, ਪਰ ਤੁਹਾਡੇ ਤੇ ਕਿਹੜਾ ਅਮਲ, ਤੁਹਾਡੇ ਤੇ ਕਿਹੜਾ ਕਾਨੂੰਨ ਲਾਗੂ ਹੋਵੇ। ਸੋ ਜ਼ਰੂਰੀ ਆ ਕਿ ਸਰਕਾਰ ਪਹਿਲਾਂ ਆਪ ਆਪਣਾ ਘਰ ਠੀਕ ਕਰੇ, ਲੋਕਾਂ ਦੇ ਵਿੱਚ ਮਿਸਾਲ ਪੇਸ਼ ਕਰੇ ਤਾਂ ਕਿ ਪ੍ਰੇਰਿਤ ਹੋ ਕੇ ਲੋਕ ਇਸ ਚੀਜ਼ ਤੇ ਆਪ ਹੀ ਪਹਿਰਾ ਦੇਣ ਕਿ ਸਾਡੀ ਜਿਹੜੀ ਮੁੱਖ ਬੋਲੀ ਆ, ਸਾਡੀ ਮਾਂ ਬੋਲੀ ਆ ਜਿਹੜੀ, ਉਹਦੀ ਕਿਤੇ ਬੇਹੁਰਮਤੀ ਨਾ ਹੋਵੇ,
ਉਹਦੇ ਕਿਤੇ ਦਰਜੇ ਤੇ ਕੋਈ ਅਸਰ ਨਾ ਪਵੇ। ਸੋ ਜ਼ਰੂਰਤ ਇਸੇ ਗੱਲ ਦੀ ਹੈ ਕਿ ਸਰਕਾਰ ਨੂੰ ਇਹਨਾਂ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ। ਇੱਥੇ ਤੇ ਪੰਜਾਬੀ ਦੀ ਜਿੱਦਣ ਗੱਲ ਹੋਣ ਡਈ ਸੀਗੀ ਅਸੈਂਬਲੀ 'ਚ, ਤੇ ਗੱਲ ਜਦੋਂ ਹੋ ਕੇ ਹਟੀ, ਅਗਲਾ ਮਤਾ ਜਿਹੜਾ ਅੰਗਰੇਜ਼ੀ 'ਚ ਆਇਆ ਕੈਪਟਨ ਅਮਰਿੰਦਰ ਸਿੰਘ ਦੇ ਹੱਥ 'ਚ। ਤਾਂ ਇਹ ਜਿਹੜੀਆਂ ਚੀਜ਼ਾਂ ਨੇ ਇਹ ਰੋਕਣ ਦੀ ਜ਼ਰੂਰਤ ਆ ਸਰਕਾਰ ਨੂੰ। ਜੀ ਜੀ ਜੀ। ਅਗਲੀ ਜਿਹੜੀ ਗੱਲ ਕਰਦੇ, ਕਹਿੰਦੇ ਪੰਜਾਬ ਦੇ ਕਈ NGO ਕੇਂਦਰ ਨੇ ਪਾਬੰਦ ਕੀਤੇ। ਦੇਖੋ, ਇਹ ਜਿਹੜੇ NGOs ਪਾਬੰਦ ਹੋਏ ਆ ਉਹ ਇਸ ਕਰਕੇ ਹੋਏ ਆ ਕਿਉਂਕਿ ਇਹਨਾਂ ਨੇ ਆਪਣੀਆਂ ਜਿਹੜੀਆਂ ITR ਹੁੰਦੀਆਂ, ਜੋ ਰਿਟਰਨਾਂ ਹੁੰਦੀਆਂ, ਉਹ ਫਾਈਲ ਨਹੀਂ ਕੀਤੀਆਂ। ਤੇ ਜੋ ਫੋਰਨ ਫੰਡਿੰਗਸ ਦਾ ਤੁਹਾਨੂੰ ਪਤਾ ਹੀ ਹੈ ਚੱਕਰ ਹੁੰਦਾ, ਉਹਦੇ ਵਿੱਚ ਇਹ ਰਿਟਰਨਾਂ ਫਾਈਲ ਕਰਨੀਆਂ ਜਿਹੜੀਆਂ ਲਾਜ਼ਮ ਹੁੰਦੀਆਂ। ਇਹਨਾਂ ਨੇ 8 ਹੁਣ ਕੀਤੇ ਆ ਕੁੱਲ ਤੱਕ। ਦੱਸਦੇ ਆ ਕਿ ਗ੍ਰਹਿ ਮੰਤਰਾਲੇ ਨੇ ਹੁਣ ਤੱਕ 114 ਸੰਸਥਾਵਾਂ ਦੀ ਰਜਿਸਟ੍ਰੇਸ਼ਨ ਰੱਦ ਕੀਤੀ ਆ। ਤਾਂ 8 ਜਿਹੜੇ ਸੱਜਰੇ ਹੋਏ ਆ ਉਹਨਾਂ ਦੇ ਵਿੱਚ ਮੇਰੇ ਖਿਆਲ ਦੇ ਨਾਲ ਸੰਤ ਜੋਰਾ ਸਿੰਘ ਲੋਪੋ ਚੈਰੀਟੇਬਲ ਟਰਸਟ ਵੀ ਆ। ਤਾਂ ਇਹ ਜਿਹੜੇ ਹੋਏ ਆ ਉਹਨਾਂ ਦੇ ਵਿੱਚ ਖੇਤੀ ਵਿਰਾਸਤ ਵਾਲੇ ਵੀ ਆ। ਇਹ ਖੇਤੀ ਵਿਰਾਸਤ ਮਿਸ਼ਨ ਇੱਕ ਸੰਸਥਾ ਸੀਗੀ, ਬਾਅਦ ਦੇ ਵਿੱਚ ਦੱਸਦੇ ਕਿ ਸੰਸਥਾ ਟੁੱਟ ਗਈ ਆ। ਤੇ ਕਈ ਇਸ ਤਰ੍ਹਾਂ ਦੀਆਂ ਸੰਸਥਾਵਾਂ ਨੇ ਜਿਹੜੀਆਂ ਟੁੱਟ ਗਈਆਂ, ਜਿਨ੍ਹਾਂ ਨੂੰ ਹੁਣ ਲੱਗਦਾ ਕਿ ਰਿਟਰਨ ਫਾਈਲ ਕਰਨ ਦਾ ਕੀ ਫਾਇਦਾ ਜਦੋਂ ਸੰਸਥਾ ਹੀ ਨਹੀਂ ਰਹੀ, ਜਦੋਂ ਫੰਡਿੰਗ ਹੀ ਨਹੀਂ ਆਉਂਦੀ। ਪਰ ਗੱਲ ਇਹ ਆ ਕਿ ਚਲੋ ਠੀਕ ਹੈ, ਜੇ ਕੋਈ ਰੂਲ ਕਾਇਦਾ ਫੋਲੋ ਨਹੀਂ ਕਰਦਾ ਉਹਨੂੰ ਤੁਸੀਂ ਪਾਬੰਦ ਕਰ ਦਿੱਤਾ, ਠੀਕ ਹੈ, ਗੱਲ ਖਤਮ ਆ। ਪਰ ਇੱਕ ਚੀਜ਼ ਵੇਖੋ, ਭਾਰਤ ਦੀ ਰਾਜਨੀਤੀ ਕਿੰਨੀ ਚਲਾਕੀ ਦੇ ਨਾਲ ਕਰਦੀ ਆ। ਆ ਫੋਰਨ ਫੰਡਿੰਗਸ ਲਈ ਬਹੁਤ ਜ਼ਿਆਦਾ ਇਹਨਾਂ ਨੇ ਟਿਬਰੀ ਟਾਈਟ ਕੀਤੀ ਹੋਈ ਆ। ਜਿਹੜੇ ਇੰਦਰਾ ਜੈਸਿਮਾ ਵਰਗੇ ਵਕੀਲ NGO ਚਲਾਉਂਦੇ ਆ, ਉਹਨਾਂ ਨੇ ਪਤਾ ਨਹੀਂ ਕਿੰਨੇ ਹਜ਼ਾਰਾਂ ਬਲੈਕ ਲਿਸਟਡ ਕੀਤੇ ਇਹਨਾਂ ਨੇ। ਪਰ ਗੱਲ ਇਹ ਆ ਕਿ ਦੂਜੇ ਪਾਸੇ ਤੇ ਟਿਬਰੀ ਟਾਈਟ ਕਰੀ ਜਾਂਦੇ ਆ। ਆਪ ਇਹਨਾਂ ਨੇ ਫੋਰਨ ਫੰਡਿੰਗ ਨੂੰ ਲੀਗਲਾਈਜ਼ ਕਰ ਲਿਆ ਸੀਗਾ 2017 ਚ ਬਿੱਲ ਲਿਆ ਕੇ। ਔਰ ਕਮਾਲ ਦੀ ਤੁਹਾਨੂੰ ਮੈਂ ਗੱਲ ਦੱਸਾਂ ਕਿ ਇਹ ਜਿਹੜਾ ਬਿੱਲ ਲਿਆਂਦਾ ਸੀਗਾ, ਇਹਦੇ ਤੇ ਇਹਨਾਂ ਨੇ ਇਹੋ ਜਿਹਾ ਮਲੰਮਾ ਚਾੜਿਆ ਕਿ 1973 ਤੋਂ ਲੈ ਕੇ ਜਿੰਨੀ ਵੀ ਫੋਰਨ ਫੰਡਿੰਗ ਆਈ ਆ ਪਾਰਟੀਆਂ ਨੂੰ, ਉਹ ਸਾਰੀ ਲੀਗਲਾਈਜ਼ ਕਰ ਦਿੱਤੀ। ਕਿਉਂਕਿ ਇਹਨਾਂ ਦੇ ਕੋਲ ਸ਼ਕਤੀਆਂ ਹੁੰਦੀਆਂ, ਕਾਨੂੰਨੀ ਸ਼ਕਤੀਆਂ ਹੁੰਦੀਆਂ, ਉਹ ਵਰਤ ਕੇ 1973 ਤੋਂ ਲੈ ਕੇ ਹੁਣ ਤੱਕ ਜਿੰਨੀ ਫੋਰਨ ਫੰਡਿੰਗ ਆਈ ਆ ਸਾਰੀ ਕਾਨੂੰਨੀ ਕਰ ਲਈ ਆ। ਦੂਸਰੇ ਪਾਸੇ ਇਸ ਤਰ੍ਹਾਂ ਦੇ ਜਿਹੜੇ NGOs ਆ ਜਾਂ ਜਿਹੜੇ ਹੋਰ ਸਮਾਜਿਕ ਸੇਵੀ ਆ, ਜਿਹੜੇ ਇਹਨਾਂ ਦੇ ਉਲਟ ਭੁਗਤਦੇ ਆ, ਉਹਨਾਂ ਤੇ ਸਕੰਜਾ ਕੱਸਣਾ ਇਹਨਾਂ ਨੇ ਬਹੁਤ ਸੌਖਾ ਰਾਹ ਲੱਭ ਲਿਆ। ਜੀ ਜੀ ਜੀ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਬਠਿੰਡਾ ਵਿੱਚੋਂ ਗਾਇਬ 3 ਲੜਕੀਆਂ ਦੀ CCTV ਫੁਟੇਜ ਹੁਣ ਸਾਹਮਣੇ ਆਈ ਆ। ਹਾਂਜੀ, 3 ਲੜਕੀਆਂ ਨੇ ਜਿਹੜੀਆਂ ਕਿ 7ਵੀਂ ਕਲਾਸ ਦੀਆਂ ਵਿਦਿਆਰਥਣਾਂ ਪਿਛਲੇ 5-6 ਦਿਨ ਤੋਂ ਇਹ ਲਾਪਤਾ ਵਾ। ਤੇ ਹੁਣ ਦੱਸਦੇ ਆ ਕਿ CCTV ਫੁਟੇਜ ਮਿਲੀ ਆ ਇਹਨਾਂ ਦੀ। ਵੈਸੇ 2-3 ਥਾਵਾਂ ਤੋਂ ਮਿਲੀ ਆ। ਇੱਕ ਤੇ ਬਠਿੰਡਾ ਜੰਕਸ਼ਨ ਹੈ ਜਿਹੜਾ, ਉਹਦੇ ਬਾਹਰੋਂ ਮਿਲੀ ਆ, ਰੇਲਵੇ ਸਟੇਸ਼ਨ ਦੇ ਬਾਹਰੋਂ ਮਿਲੀ ਆ। ਹੁਣ ਪੁਲਿਸ ਇਹ ਗੱਲ ਕਹਿੰਦੀ ਆ ਕਿ ਦੇਖੋ, ਇਹਨਾਂ ਚੋਂ ਇੱਕ ਕੁੜੀ ਦੇ ਕੋਲ ਮੋਬਾਈਲ ਸੀਗਾ, ਇਹਨਾਂ ਨੇ ਸਾਨੂੰ ਦੱਸਿਆ ਹੀ ਨਹੀਂ ਘਰਦਿਆਂ ਨੇ। ਤੇ ਉਹ ਸਾਨੂੰ ਪਤਾ ਲੱਗਿਆ ਬਾਅਦ ਦੇ ਵਿੱਚ ਕਿ ਇੱਕ ਕੁੜੀ ਕੋਲ ਮੋਬਾਈਲ ਆ। ਅਸੀਂ ਨਾਲ ਦੀ ਨਾਲ ਲੋਕੇਸ਼ਨ ਟ੍ਰੇਸ ਕੀਤੀ। ਇਹਨਾਂ ਦੇ ਰਿਸ਼ਤੇਦਾਰ ਦੇ ਸੰਪਰਕ ਦੇ ਵਿੱਚ ਉਹ ਕੁੜੀਆਂ ਨੇ UP ਦੇ ਵਿੱਚ। ਮਤਲਬ ਕਿ ਜੇ ਇਹ ਸਾਨੂੰ ਪਹਿਲੇ ਦਿਨ ਦੱਸ ਦਿੰਦੇ ਕਿ ਮੋਬਾਈਲ ਹੈ ਕੁੜੀ ਦੇ ਕੋਲ, ਤੇ ਅਸੀਂ ਬਹੁਤ ਜਲਦੀ ਕੁੜੀਆਂ ਟ੍ਰੇਸ ਕਰ ਲੈਣੀਆਂ ਸਨ। ਹੁਣ ਵੀ ਪੁਲਿਸ ਕਹਿੰਦੀ ਆ ਕਿ ਅਸਲ ਦੇ ਵਿੱਚ ਇਹਨਾਂ ਦਾ ਰਿਸ਼ਤੇਦਾਰ ਹੀ ਹੈ ਜਿਹਦੇ ਕੋਲੇ 3 ਕੁੜੀਆਂ ਨੇ, ਜਿਹਦੇ ਸੰਪਰਕ ਦੇ ਵਿੱਚ ਕੁੜੀਆਂ ਸਾਡੀਆਂ ਟੀਮਾਂ ਗਈਆਂ ਹੋਈਆਂ ਨੇ, ਤੇ ਬਹੁਤ ਜਲਦੀ ਅਸੀਂ ਰਿਕਵਰੀ ਕਰ ਲਵਾਂਗੇ। ਪਰ ਗੱਲ ਇਹ ਆ ਕਿ ਦੇਖੋ, ਜੇ ਇਸ ਤਰ੍ਹਾਂ ਦੀ ਗੱਲ ਸੀਗੀ ਤਾਂ ਘਰਦਿਆਂ ਨੂੰ ਵੀ ਸਾਹਮਣੇ ਆਉਣਾ ਚਾਹੀਦਾ ਸੀ, ਪੁਲਿਸ ਨੂੰ ਸਹਿਯੋਗ ਕਰਨਾ ਚਾਹੀਦਾ ਸੀ। ਕੁੜੀਆਂ ਨੂੰ ਮੋਬਾਈਲ ਜੇ ਦਿੱਤਾ ਸੀਗਾ ਉਹਨਾਂ ਚੋਂ ਕਿਸੇ ਨੂੰ ਵੀ, ਤਾਂ ਦੱਸਣਾ ਚਾਹੀਦਾ ਸੀ। ਜੇ ਚੋਰੀ ਹੈ ਤਾਂ ਫਿਰ ਤਾਂ ਕੋਈ ਕੁਛ ਨਹੀਂ ਕਹਿ ਸਕਦਾ। ਪਰ ਜਿਹੜੀ ਇੱਕ ਹੋਣੀ ਦੀ ਕਿਤੇ ਨਾ ਕਿਤੇ ਆਸ਼ੰਕਾ ਪ੍ਰਗਟਾਈ ਜਾ ਰਹੀ ਸੀਗੀ, ਸ਼ੱਕ ਪ੍ਰਗਟਾਇਆ ਜਾ ਰਿਹਾ ਸੀਗਾ, ਵੈਸਾ ਕੁਛ ਨਹੀਂ ਹੈ। ਉਹ ਥਿਊਰੀ ਗਲਤ ਨਿਕਲ ਰਹੀ ਆ, ਕਿਉਂਕਿ ਤੁਹਾਨੂੰ ਪਤਾ ਹੀ ਆ ਬਹੁਤ ਸਾਰੀਆਂ ਥਿਊਰੀਆਂ ਵਹਿਮ ਦੇ ਵਿੱਚ ਆਉਂਦੀਆਂ ਜਦੋਂ ਇਸ ਤਰ੍ਹਾਂ ਦੀ ਵਾਰਦਾਤ ਵਾਪਰਦੀ ਆ। ਤਾਂ ਉਹ ਨਹੀਂ ਹੈ, ਕੁੜੀਆਂ ਆਪਣੀ ਮਰਜ਼ੀ ਨਾਲ ਹੀ ਜਾਂਦੀਆਂ ਨਜ਼ਰ ਆਉਂਦੀਆਂ ਨੇ CCTV ਫੁਟੇਜ ਦੇ ਵਿੱਚ ਵੀ। ਤਾਂ ਹੁਣ ਕਦੋਂ ਬਰਾਮਦ ਕਰਦੇ ਆ ਕੁੜੀਆਂ ਨੂੰ, ਇਹ ਇੱਕ ਸਵਾਲ ਰਹੇਗਾ ਬਠਿੰਡਾ ਪੁਲਿਸ ਤੇ। ਜੀ ਜੀ। ਤੇ ਮਿੰਟੂ ਜੀ, ਬਹੁਤ ਬਹੁਤ ਤੁਹਾਡਾ ਅਸੀਂ ਧੰਨਵਾਦ ਕਰਦੇ ਹਾਂ, ਤੁਸੀਂ ਸਾਡੇ ਨਾਲ ਜੁੜੇ ਇਹਨਾਂ ਖਬਰਾਂ ਬਾਰੇ ਜਾਣਕਾਰੀਆਂ ਦਿੱਤੀਆਂ। ਅਗਲੀ ਵਾਰ ਤੱਕ ਲਈ ਬੜੀ ਮਿਹਰਬਾਨੀ। ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਜੀ ਤੇ ਸੋ ਤੇ ਇੱਥੇ ਸਾਡਾ ਅੱਜ ਦਾ ਇਹ ਪ੍ਰੋਗਰਾਮ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ, ਉਦੋਂ ਤੱਕ ਲਈ ਮੇਰੇ ਵੱਲੋਂ ਵੀ ਸਭ ਨੂੰ ਸਤਿ ਸ਼੍ਰੀ ਅਕਾਲ। ਜਿੰਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO